ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵੇਂ ਜਿਹੜੇ ਵੇਅਰ ਹਾਊਸ ਦੇ ਪਰਚੇਜ਼ ਕਰਨੇ ਸੀ, ਉਸ ਨੂੰ ਹਾਲ ਦੀ ਘੜੀ ਰੋਕ ਲਾ ਦਿੱਤੀ ਆ, ਪੌਜ਼ ਲਾ ਦਿੱਤਾ ਆ। ਉਹ ਕਹਿੰਦੇ ਵੀ ਹੁਣ ਰਿਵਿਊ ਕੀਤਾ ਜਾਊਗਾ ਜਿਹੜੇ ਨਿਯਮ ਐਰਾ ਕੰਟਰੈਕਟਸ ਨੂੰ, ਕਿਉਂਕਿ ਆਪਾਂ ਨੂੰ ਪਤਾ ਵੀ ਇੱਕ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਸੀ, ਵੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ $2.5 ਲੱਖ ਤੋਂ ਵੱਧ ਤੇ ਆਪਣੀ ਜਿਹੜੀ ਇਹਨੇ ਟ੍ਰਿਸ਼ਾ ਮੈਕਲੌਫਲਿਨ ਦੇ ਘਰ ਵਾਲੇ ਨੂੰ ਹੀ ਉਹਦੀ ਸੋ ਕਾਲਡ ਮਾਰਕੀਟਿੰਗ ਕੰਪਨੀ ਨੂੰ ਦੇ ਦਿੱਤੇ ਸੀਗੇ। $20,000 ਦਾ ਤਾਂ ਹਰਜੋਤ ਸਿੰਘ ਜੀ ਘੋੜਾ ਰੈਂਟ ਕੀਤਾ ਸੀਗਾ ਇਹਨਾਂ ਨੇ, ਤਸਵੀਰਾਂ ਜਿਹੜੀਆਂ ਉਹ ਖਿਚਾਉਣ ਦੇ ਲਈ। ਕਿਤੇ ਇਹਨੇ ਖੱਬਿਓਂ ਸੱਜੇ ਜਾਣਾ ਹੁੰਦਾ ਸੀ ਤਾਂ ਪ੍ਰਾਈਵੇਟ ਜੈਟ ਦੇ ਉੱਤੇ ਬਹਿ ਕੇ ਜਿਹੜੀ ਉਹ ਜਾਂਦੀ ਹੁੰਦੀ ਸੀਗੀ। ਸੋ ਟੈਕਸ ਪੇਅਰ ਦੀਆਂ ਮਨੀ ਦੀਆਂ ਤੇ ਇਹਨਾਂ ਨੇ ਧੱਜੀਆਂ ਜਿਹੜੀਆਂ ਉਹ ਉਡਾਈਆਂ ਆ। $38.3 ਬਿਲੀਅਨ ਦੇ ਜਿਹੜੇ ਐਕਸਪੈਂਸ਼ਨ ਪਲਾਨ ਸੀਗਾ ਵੀ ਵੇਅਰ ਹਾਊਸ ਅਸੀਂ ਡਿਟੈਂਸ਼ਨ ਸੈਂਟਰ ਦੇ ਵਿੱਚ ਤਬਦੀਲ ਕਰਨੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਉਹਨਾਂ ਵੇਅਰ ਹਾਊਸ ਪਰਚੇਜ਼ਸ ਦੇ ਉੱਤੇ ਪੌਜ਼ ਜਿਹੜਾ ਉਹ ਲਾ ਦਿੱਤਾ ਆ। ਸੋ ਕਹਿੰਦੇ ਵੀ ਕਮਿਊਨਿਟੀ ਨੇ ਵੀ ਬਹੁਤ ਸਾਰੇ ਜਿੱਥੇ ਵੇਅਰ ਹਾਊਸ ਖਰੀਦਣ ਜਾ ਰਹੇ ਸੀ, ਉੱਥੋਂ ਦੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਆਪੋਜੀਸ਼ਨ ਜਿਹੜੀਆਂ ਉਹ ਕੀਤੀਆਂ। ਕਹਿੰਦੇ ਵੀ ਉਹਦੇ ਨਾਲ ਸਾਡੇ ਜਿਹੜੇ ਲੋਕਲ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਜ਼ਿਆਦਾ ਭਾਰ ਜਿਹੜਾ ਉਹ ਪੈ ਜਾਣਾ ਆ, ਤੇ ਡਿਟੈਂਸ਼ਨ ਸੈਂਟਰਸ ਦੇ ਨਾਲ ਕਹਿੰਦੇ ਵੀ ਹੋਰ ਜ਼ਿਆਦਾ ਕੰਪਲੀਕੇਸ਼ਨਸ ਜਿਹੜੀਆਂ ਉਹ ਵੱਧ ਸਕਦੀਆਂ। ਨਵੇਂ ਜਿਹੜੇ DHS ਦੇ ਸਕੱਤਰ ਮੁਲਨ ਆ, ਉਹਨਾਂ ਨੇ ਸਿਗਨਲ ਜਿਹੜਾ ਉਹ ਕੀਤਾ ਵੀ ਉਹ ਕਹਿੰਦੇ ਵੀ ਨਵੀਂ ਅਪਰੋਚ ਅਸੀਂ ਲਵਾਂਗੇ। ਕਮਿਊਨਿਟੀ ਲੀਡਰਸ ਦੇ ਨਾਲ ਗੱਲ ਕਰਕੇ ਜਿਹੜੇ 11 ਵੇਅਰ ਹਾਊਸ ਆਲਰੇਡੀ ਖਰੀਦ ਲਏ ਗਏ ਹੈਗੇ ਆ, ਜਿਹੜੇ ਉਹਨਾਂ ਨੇ ਦੁੱਗਣੇ ਭਾਅ ਦੇ ਉੱਤੇ ਹਰਜੋਤ ਸਿੰਘ ਜੀ ਖਰੀਦੇ ਆ, ਵੀ ਉਹਨਾਂ ਦੇ ਨਾਲ ਹੁਣ ਕੰਮ ਕਰਕੇ ਉਹਨਾਂ ਨੂੰ ਆਪਾਂ ਕੰਮ ਦੇ ਵਿੱਚ ਲਿਆਉਣ ਬਾਰੇ ਜਿਹੜਾ ਉਹ ਵਰਕ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਪਰ ਹੁਣ ਅਸੀਂ ਜਾਂਚ ਕਰਾਂਗੇ, ਸਕਰੂਟਨਾਈਜ਼ ਕੀਤਾ ਜਾਊਗਾ ਜਿੰਨੇ ਵੀ ਕੰਟਰੈਕਟ ਕ੍ਰਿਸਟੀ ਨਿਯਮ ਨੇ ਆਪਣੇ ਜਿਹੜੇ ਆ ਉਹ ਤੇ ਅਹੁਦੇ ਤੇ ਹੁੰਦੇ ਹੋਏ ਜਿਹੜੇ ਉਹ ਕੀਤੇ ਆ, ਵੀ ਉਹਨਾਂ ਸਾਰਿਆਂ ਦੀ ਜਿਹੜੀ ਸਕਰੂਟਨੀ ਆ ਤੇ ਇਨਵੈਸਟੀਗੇਸ਼ਨ ਆ ਜਾਂ ਕਹਿ ਲਓ ਵੀ ਜਾਂਚ ਆ ਉਸ ਦੀ ਹੁਣ ਕੀਤੀ ਜਾਵੇਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਨਵੇਂ ਜਿਹੜੇ ਵੇਅਰ ਹਾਊਸ ਦੇ ਪਰਚੇਜ਼ ਕਰਨੇ ਸੀ, ਉਸ ਨੂੰ ਹਾਲ ਦੀ ਘੜੀ ਰੋਕ ਲਾ ਦਿੱਤੀ ਆ, ਪੌਜ਼ ਲਾ ਦਿੱਤਾ ਆ। ਉਹ ਕਹਿੰਦੇ ਵੀ ਹੁਣ ਰਿਵਿਊ ਕੀਤਾ ਜਾਊਗਾ ਜਿਹੜੇ ਨਿਯਮ ਐਰਾ ਕੰਟਰੈਕਟਸ ਨੂੰ, ਕਿਉਂਕਿ ਆਪਾਂ ਨੂੰ ਪਤਾ ਵੀ ਇੱਕ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਸੀ, ਵੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ $2.5 ਲੱਖ ਤੋਂ ਵੱਧ ਤੇ ਆਪਣੀ ਜਿਹੜੀ ਇਹਨੇ ਟ੍ਰਿਸ਼ਾ ਮੈਕਲੌਫਲਿਨ ਦੇ ਘਰ ਵਾਲੇ ਨੂੰ ਹੀ ਉਹਦੀ ਸੋ ਕਾਲਡ ਮਾਰਕੀਟਿੰਗ ਕੰਪਨੀ ਨੂੰ ਦੇ ਦਿੱਤੇ ਸੀਗੇ। $20,000 ਦਾ ਤਾਂ ਹਰਜੋਤ ਸਿੰਘ ਜੀ ਘੋੜਾ ਰੈਂਟ ਕੀਤਾ ਸੀਗਾ ਇਹਨਾਂ ਨੇ, ਤਸਵੀਰਾਂ ਜਿਹੜੀਆਂ ਉਹ ਖਿਚਾਉਣ ਦੇ ਲਈ। ਕਿਤੇ ਇਹਨੇ ਖੱਬਿਓਂ ਸੱਜੇ ਜਾਣਾ ਹੁੰਦਾ ਸੀ ਤਾਂ ਪ੍ਰਾਈਵੇਟ ਜੈਟ ਦੇ ਉੱਤੇ ਬਹਿ ਕੇ ਜਿਹੜੀ ਉਹ ਜਾਂਦੀ ਹੁੰਦੀ ਸੀਗੀ। ਸੋ ਟੈਕਸ ਪੇਅਰ ਦੀਆਂ ਮਨੀ ਦੀਆਂ ਤੇ ਇਹਨਾਂ ਨੇ ਧੱਜੀਆਂ ਜਿਹੜੀਆਂ ਉਹ ਉਡਾਈਆਂ ਆ। $38.3 ਬਿਲੀਅਨ ਦੇ ਜਿਹੜੇ ਐਕਸਪੈਂਸ਼ਨ ਪਲਾਨ ਸੀਗਾ ਵੀ ਵੇਅਰ ਹਾਊਸ ਅਸੀਂ ਡਿਟੈਂਸ਼ਨ ਸੈਂਟਰ ਦੇ ਵਿੱਚ ਤਬਦੀਲ ਕਰਨੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਉਹਨਾਂ ਵੇਅਰ ਹਾਊਸ ਪਰਚੇਜ਼ਸ ਦੇ ਉੱਤੇ ਪੌਜ਼ ਜਿਹੜਾ ਉਹ ਲਾ ਦਿੱਤਾ ਆ। ਸੋ ਕਹਿੰਦੇ ਵੀ ਕਮਿਊਨਿਟੀ ਨੇ ਵੀ ਬਹੁਤ ਸਾਰੇ ਜਿੱਥੇ ਵੇਅਰ ਹਾਊਸ ਖਰੀਦਣ ਜਾ ਰਹੇ ਸੀ, ਉੱਥੋਂ ਦੇ ਲੋਕਾਂ ਨੇ ਵੀ ਬਹੁਤ ਜ਼ਿਆਦਾ ਆਪੋਜੀਸ਼ਨ ਜਿਹੜੀਆਂ ਉਹ ਕੀਤੀਆਂ। ਕਹਿੰਦੇ ਵੀ ਉਹਦੇ ਨਾਲ ਸਾਡੇ ਜਿਹੜੇ ਲੋਕਲ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਜ਼ਿਆਦਾ ਭਾਰ ਜਿਹੜਾ ਉਹ ਪੈ ਜਾਣਾ ਆ, ਤੇ ਡਿਟੈਂਸ਼ਨ ਸੈਂਟਰਸ ਦੇ ਨਾਲ ਕਹਿੰਦੇ ਵੀ ਹੋਰ ਜ਼ਿਆਦਾ ਕੰਪਲੀਕੇਸ਼ਨਸ ਜਿਹੜੀਆਂ ਉਹ ਵੱਧ ਸਕਦੀਆਂ। ਨਵੇਂ ਜਿਹੜੇ DHS ਦੇ ਸਕੱਤਰ ਮੁਲਨ ਆ, ਉਹਨਾਂ ਨੇ ਸਿਗਨਲ ਜਿਹੜਾ ਉਹ ਕੀਤਾ ਵੀ ਉਹ ਕਹਿੰਦੇ ਵੀ ਨਵੀਂ ਅਪਰੋਚ ਅਸੀਂ ਲਵਾਂਗੇ। ਕਮਿਊਨਿਟੀ ਲੀਡਰਸ ਦੇ ਨਾਲ ਗੱਲ ਕਰਕੇ ਜਿਹੜੇ 11 ਵੇਅਰ ਹਾਊਸ ਆਲਰੇਡੀ ਖਰੀਦ ਲਏ ਗਏ ਹੈਗੇ ਆ, ਜਿਹੜੇ ਉਹਨਾਂ ਨੇ ਦੁੱਗਣੇ ਭਾਅ ਦੇ ਉੱਤੇ ਹਰਜੋਤ ਸਿੰਘ ਜੀ ਖਰੀਦੇ ਆ, ਵੀ ਉਹਨਾਂ ਦੇ ਨਾਲ ਹੁਣ ਕੰਮ ਕਰਕੇ ਉਹਨਾਂ ਨੂੰ ਆਪਾਂ ਕੰਮ ਦੇ ਵਿੱਚ ਲਿਆਉਣ ਬਾਰੇ ਜਿਹੜਾ ਉਹ ਵਰਕ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਪਰ ਹੁਣ ਅਸੀਂ ਜਾਂਚ ਕਰਾਂਗੇ, ਸਕਰੂਟਨਾਈਜ਼ ਕੀਤਾ ਜਾਊਗਾ ਜਿੰਨੇ ਵੀ ਕੰਟਰੈਕਟ ਕ੍ਰਿਸਟੀ ਨਿਯਮ ਨੇ ਆਪਣੇ ਜਿਹੜੇ ਆ ਉਹ ਤੇ ਅਹੁਦੇ ਤੇ ਹੁੰਦੇ ਹੋਏ ਜਿਹੜੇ ਉਹ ਕੀਤੇ ਆ, ਵੀ ਉਹਨਾਂ ਸਾਰਿਆਂ ਦੀ ਜਿਹੜੀ ਸਕਰੂਟਨੀ ਆ ਤੇ ਇਨਵੈਸਟੀਗੇਸ਼ਨ ਆ ਜਾਂ ਕਹਿ ਲਓ ਵੀ ਜਾਂਚ ਆ ਉਸ ਦੀ ਹੁਣ ਕੀਤੀ ਜਾਵੇਗੀ ਜੀ।